ਕੀਤੀ ਗਈ। ਇਹ 2019 ਦੇ ਵਿੱਚ ਨਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀ। ਇਹ ਸ਼ਾਹੀ ਹਮਾਮ ਸੀ ਅਕਬਰ ਦੌਰ ਦਾ ਨਾ। ਇਹਦੀ ਇਹ ਕੰਡੀਸ਼ਨ ਸੀ ਸਾਰੀ, ਇਹ ਅੰਦਰੋਂ ਵੀ ਤੇ ਇਹ ਸਾਰੀ ਇੱਥੇ ਸਾਰੀ ਮਿੱਟੀ ਭਰੀ ਸੀ, ਉੱਤੇ ਨਿਸ਼ਾਨਾਤ ਤੁਹਾਨੂੰ ਨਜ਼ਰ ਆ ਰਹੇ ਹੋਣਗੇ, ਇਹ ਸਾਰੀ ਮੱਡ ਭਰੀ ਸੀ। ਇਹ 2019 ਸ਼ੁਰੂ ਕੀਤਾ ਗਿਆ ਸੀ ਤੇ ਇਹਦਾ 90% ਕੰਮ ਹੋ ਗਿਆ, 10% ਸਿਰਫ ਬਕਾਇਆ। ਉਹ ਤੁਹਾਨੂੰ ਮੈਂ ਅੰਦਰ ਜਾ ਕੇ ਸਾਰਾ ਵਿਜ਼ਿਟ ਕਰਾਂਗਾ। ਇਹ ਜਿਸ ਤਰ੍ਹਾਂ ਰੈਨੋਵੇਟ ਕਰਦੇ ਰਹੇ ਨਾਲ ਪਿਕਚਰਸ ਬਣਦੀਆਂ ਰਹੀਆਂ ਨੇ, ਇਹ ਆਫਟਰ ਰੈਨੋਵੇਸ਼ਨ ਪਿਕਚਰਸ ਨੇ। ਤੇ ਇਹ ਸਾਰਾ ਇਹ ਟੋਇਲਟ ਸਨ ਸਾਰੇ, ਬੈਤੁਲ ਖਲਾ, ਇਹ ਤਲਾਬ ਸੀ ਤੇ ਇੰਡੋਰ ਤੁਹਾਨੂੰ ਗਸਲ ਦੀ ਜਗ੍ਹਾ ਦਿਖਾਉਂਦੇ ਹਾਂ ਜੀ। ਇਹ ਜਿਹੜਾ ਉਸ ਵੇਲੇ ਵੀ ਇਹ ਤਲਾਬ ਹੈ, ਇਸ ਮੇਰੇ ਜਿਹੜੇ ਮਾਡਰਨ ਹੁਣ ਤਲਾਬ ਹਨ, ਕੋਈ ਉਹਦਾ ਕਨਸੈਪਟ ਉਸ ਵੇਲੇ ਵੀ ਸੀ ਬਿਲਕੁਲ ਬਾਤ ਕਰਨ ਦਾ ਜਿਸ ਤਰੀਕੇ ਦਾ ਬਿਲਕੁਲ ਹੈ ਸੀ ਸਰ। ਇਹ ਤੁਸੀਂ ਵੇਖੋ ਨਾ ਖੂਹ, ਉਹ ਤੁਹਾਨੂੰ ਮੈਂ ਦਿਖਾਇਆ, ਉਹ ਇਹ ਸਾਰਾ ਪਾਣੀ ਦਾ ਸਿਸਟਮ ਸੀ ਇਹਦਾ, ਇਹ ਸਾਰਾ ਪਾਣੀ ਦਾ ਸਿਸਟਮ ਸੀ। ਮਤਲਬ ਇੱਥੇ ਵੀ ਉਹ ਜਿਹੜਾ ਯੂਜ਼ੇਬਲ ਪਾਣੀ ਹੋ ਜਾਂਦਾ ਸੀ ਉਹਨੂੰ ਇੱਥੇ ਵੀ ਤਾਰੀਆਂ ਲਾਉਂਦੇ ਸਨ ਬਾਦਸ਼ਾਹਾਂ ਦੇ, ਲਾਉਂਦੇ ਹੋਣੇ। ਅੱਛਾ, ਬਿਲਕੁਲ ਲਾਉਂਦੇ ਹੋਣੇ ਨੇ ਸਰ। ਮਤਲਬ ਇਹ ਤਾਰੀ ਦਾ ਕਨਸੈਪਟ ਪੁਰਾਣਾ ਹੈ, ਮਾਡਰਨ ਕਨਸੈਪਟ ਨਹੀਂ। ਬਿਲਕੁਲ। ਇਹ ਤੇ ਦੇਖੋ ਇਹ ਉਹਨਾਂ ਦੀ ਤਰਬੀਅਤ ਦਾ ਇੱਕ ਅਹਿਮ ਹਿੱਸਾ ਸੀ, ਕਿਉਂਕਿ ਦਰਿਆ ਦੇ ਕੰਢਿਆਂ ਤੇ ਬਣਦੇ ਸਨ ਕਿਲੇ। ਆਪ ਜਿੰਨੇ ਤੁਸੀਂ ਦੇਖੋ, ਤੇ ਜਦੋਂ ਜਾਨ ਬਚਾ ਕੇ ਨਿਕਲਣਾ ਹੁੰਦਾ ਸੀ ਤਾਂ ਦਰਿਆ ਹੀ ਪਾਰ ਕਰਨੇ ਹੁੰਦੇ ਸਨ। ਤੇ ਜਿਹੜੀ ਜੰਗੀ ਤਰਬੀਅਤ ਦੇ ਵਿੱਚ ਸਵਿਮਿੰਗ ਲਾਜ਼ਮੀ ਹੁੰਦੀ ਸੀ। ਹਾਂ ਹਾਂ ਹਾਂਜੀ। ਇਹ ਤੇ ਹੁਣ ਅਸੀਂ ਸੀ ਪੈਕ ਤੇ ਵੇਖਦੇ ਹਾਂ, ਉਦੋਂ ਜਿਹੜਾ ਸਫਰੀ ਨਿਜ਼ਾਮ ਸੀ ਨਾ ਉਹ ਜ਼ਿਆਦਾਤਰ ਦਰਿਆਈ ਸੀ। ਆ ਜਾਓ ਆ ਜਾਓ। ਆਓ ਜੀ ਆ ਜਾਓ। ਵਾਹ ਜੀ ਜੀ। ਇਹ ਸਰ ਸ਼ਾਹੀ ਹਮਾਮ ਅਕਬਰ ਦੌਰ ਦਾ ਇਹ ਸੀਵਰੇਜ ਸੀ ਜੀ ਉਹਨਾਂ ਦਾ, ਔਰ ਇਹ ਛੱਤਾਂ ਹੀ ਸੁਰਾਖ ਛੱਡੇ ਜਾਂਦੇ ਸਨ। ਉਦੋਂ ਟੈਕਨੋਲੋਜੀ ਨਹੀਂ ਸੀ। ਇਹ ਰੋਸ਼ਨੀ ਵਾਸਤੇ ਤੇ ਵੈਂਟੀਲੇਸ਼ਨ ਵਾਸਤੇ ਹੁੰਦੇ ਸਨ। ਔਰ ਇਹ ਹਮਾਮ ਜਿਹੜਾ ਹੈ 3 ਹਿੱਸਿਆਂ 'ਚ ਆਏ ਵੇ, 1 2 ਇਹ 3। ਅਸੀਂ ਪਹਿਲਾ ਹਿੱਸਾ ਅੰਦਰ ਵਿਜ਼ਿਟ ਕਰਾਂਗੇ ਜੀ। ਅੰਦਰ ਤੁਸੀਂ ਤਸ਼ਰੀਫ ਲੈ ਆਓ। ਇਹ ਲਾਈਟਾਂ ਵਗੈਰਾ ਲਾਈਆਂ ਹਨ, ਲੇਕਿਨ ਇਹ ਕੋਈ ਆ ਜਾ ਆਪਣੇ ਆਪਣੇ ਜੀ ਮੋਬਾਈਲਾਂ ਦੀਆਂ ਲਾਈਟਾਂ ਵੀ ਬਾਲ ਲਓ। ਆਓ ਜੀ ਆਓ। ਵਾਹ ਵਾਹ। ਇਹ ਸਰ ਹਮਾਮ ਸੀ ਤੇ ਇਹ ਵਾਟਰ ਟੈਂਕਰ ਠੰਡੇ ਗਰਮ ਪਾਣੀ ਦੇ ਗਾਲਬਨ ਅਲੱਗ-ਅਲੱਗ ਠੰਡਾ ਗਰਮ ਪਾਣੀ ਮੁਸ਼ਕਲ ਨਾਲ ਭਰ ਦਿੱਤਾ ਜਾਂਦਾ ਹੋਣਾ ਤੇ ਹਸਬੇ ਜ਼ਰੂਰਤ ਮਿਕਸ ਕਰਕੇ ਨਹਾ ਲੈਂਦੇ ਹੋਣੇ ਨੇ। ਇਹ ਸਰ ਸਾਰਾ ਰੈਨੋਵੇਟ ਕੀਤਾ ਹੈ ਵਾਲ ਸਿਟੀ ਅਥਾਰਟੀ ਨੇ। ਇੱਧਰ ਮਾਰਿਓ, ਇੱਧਰ ਦਿਖਾਓ ਵਾਟਰ ਟੈਂਕਰ। ਹਾਂ ਹਾਂ ਆ ਜਾਓ ਆ ਜਾਓ। ਇੱਕ ਇਸ ਪਾਸੇ ਹੈ ਵਾਟਰ ਟੈਂਕਰ ਜੀ। ਤੇ ਇਹ ਜਾਲੇ ਜਿਹੜੇ ਨੇ ਇੱਥੇ ਚਿਰਾਗ ਰੋਸ਼ਨ ਕਰਕੇ ਰੱਖੇ ਜਾਂਦੇ ਸੀ ਰੋਸ਼ਨੀ ਵਾਸਤੇ। ਇਸ ਸਾਈਡ ਤੇ ਗਲਬਨ ਲਿਬਾਸ ਰੱਖੇ ਜਾਂਦੇ ਸਨ। ਇਹ ਜਿਹੜੀ ਖੁੱਲੀ ਜਗ੍ਹਾ, ਕਿਉਂਕਿ ਇੱਧਰ ਵਾਟਰ ਟੈਂਕਰ ਨਹੀਂ ਹੈ, ਇਹਦਾ ਮਤਲਬ ਹੈ ਕਿ ਲਿਬਾਸ ਵਾਸਤੇ ਜਗ੍ਹਾ ਹੋਣੀ। ਇਹ ਵਾਲੀ ਆਓ ਜੀ। ਐਸੇ ਚਾਲੇ ਥੋੜਾ ਜਿਹਾ ਕੰਮ ਚੱਲ ਰਿਹਾ ਹੈ, ਸੀਵਰੇਜ ਦਾ ਕਰ ਰਹੇ ਨੇ ਕੰਮ ਹਲੇ, ਇਹਦਾ ਕੰਮ ਬਕਾਇਆ ਹੈ ਥੋੜਾ ਜਿਹਾ, ਤੇ ਅਸੀਂ ਇਹ ਹਿੱਸਾ ਵਿਜ਼ਿਟ ਕਰ ਲੈਂਦੇ ਹਾਂ ਜੀ। ਹਾਂਜੀ। ਅੱਛਾ ਜੀ। ਇਹ ਨਾ ਦਰਵਾਜ਼ਾ ਸੀ, ਜਿਸ ਤਰ੍ਹਾਂ ਉਹ ਦਰਵਾਜ਼ੇ 'ਚੋਂ ਅਸੀਂ ਇੰਟਰ ਹੋਏ ਹਾਂ। ਇੱਧਰ ਕੋਈ ਇਮਾਰਤ ਨਹੀਂ ਸੀ। ਇਹ ਬਾਅਦ में जहांगीर ने तामीरात करवाई, अकबर के बेटे सन उन्होंने। तो यह गलबन वेंटिलेशन उन्होंने छड़ी है, क्योंकि इस इमारत में भी वेंटिलेशन की जरूरत होनी है, उस इमारत में भी। तो इतने तुम खड़ के तुम वेखोगे तो बड़ी शानदार ठंडी हवा आती है। इतने जरा खड़ो, टैंपरेचर भी तुहानूं मुख्तलिफ लग रहा होगा इत्थे, ते हवा भी बड़ी अच्छी आ रही जी।
ਅੱਛਾ ਜੀ, ਇਹ ਦਰਬਾਰੇ ਆਮ ਐਜ਼ ਕੋਰਟ, ਇਹ ਅਦਾਲਤ ਸੀ ਤੇ ਇਹ 2 ਮੰਜ਼ਲਾ ਇਮਾਰਤ ਹੈ। ਇਹਦੇ ਥੱਲੇ ਵੱਡੇ ਹਾਲ ਕਮਰੇ ਸੀ ਜਿਹੜੇ ਜ਼ਿੰਦਾਨ ਖਾਨੇ ਦੇ ਤੌਰ ਤੇ ਇਸਤੇਮਾਲ ਕੀਤੇ ਜਾਂਦੇ ਸੀ। ਇਹਦੀ ਛੱਤ ਸਰਦਾਰਾਂ ਦੀ ਆਪਸੀ ਜੰਗ 'ਚ ਗਿਰ ਗਈ ਸੀ, ਜਿਹੜੀ ਜੰਗ ਹੋਈ ਸੀ ਆਪਣਾ ਸ਼ੇਰ ਸਿੰਘ ਸਾਹਿਬ ਤੇ ਦਲੀਪ ਸਿੰਘ ਸਾਹਿਬ ਦੇ ਦਰਮਿਆਨ ਕਿੱਥੇ, ਤੇ ਉਹ ਦਲੀਪ ਸਿੰਘ ਸਾਹਿਬ ਦੇ ਜਿਹੜੇ ਵਜ਼ੀਰ ਆਜ਼ਮ ਸਨ ਨਾ, ਹੀਰਾ ਸਿੰਘ ਸਾਹਿਬ, ਉਹਨਾਂ ਨੇ ਦਿਫਾ ਕੀਤਾ ਸੀ। ਥੋੜਾ ਆਮ ਆਸਾਨ ਭਾਸ਼ਾ ਚ ਅਗਰ ਦਸੀਏ ਜੀ, ਤੇ ਉਹ ਥਾਂ ਸੀ ਜਿੱਥੇ ਬਾਦਸ਼ਾਹ ਦੂਸਰਿਆਂ ਦੀਆਂ ਅਰਜ਼ੋਈਆਂ ਸੁਣਦਾ ਸੀ। ਬਿਲਕੁਲ ਇੱਥੇ ਆਉਂਦੇ ਸਨ, ਉਹ ਜਗ੍ਹਾ ਅੱਗੇ ਤੋਂ ਚੱਲ ਕੇ ਦਿਖਾਉਂਦੇ ਆ, ਤੇ ਆਮ ਬੰਦੇ ਜਿੰਨੇ ਕੋਈ ਅਰਜ਼ ਕਰਨੀ ਹੈ ਉਹ ਫਿਰ ਬਾਦਸ਼ਾਹ ਦੇ ਕੋਲ ਇੱਥੇ ਆ ਕੇ ਅਰਜ਼ੋਈ ਕਰਦਾ ਸੀ। ਦੀਵਾਨੇ ਆਮ ਇਹ ਸਾਰਾ ਪੱਥਰ ਲੱਗਿਆ ਜੀ, ਇੱਥੇ ਸਾਰਾ ਸੰਗੇ ਸੁਰਖ ਕਿਹਾ ਜਾਂਦਾ, ਗੁਲਾਬੀ ਪੱਥਰ, ਇਹ ਸਾਰਾ ਜੈਪੁਰ ਤੋਂ ਮੰਗਵਾਇਆ ਜਾਂਦਾ ਸੀ ਉਦੋਂ। ਇਹ ਜੈਪੁਰ ਦਾ ਪੱਥਰ। ਇਹ ਜੇ ਝਰੋਕੇ ਦਰਸ਼ਨ, ਅਕਬਰ ਇੱਥੇ ਜਲਵਾ ਫਰੋਜ਼ ਹੁੰਦੇ ਸਨ, ਲੋਕਾਂ ਨੂੰ ਇਨਸਾਫ ਰਾਮ ਕਰਦੇ ਸਨ, ਆਉਣ ਵਾਲੇ ਹੁਕਮਰਾਨ ਵੀ ਤਖਤ ਨਸ਼ੀਨ ਹੁੰਦੇ ਨੇ। ਇੱਥੇ ਆਮ ਪਬਲਿਕ ਬਹਿੰਦੀ ਸੀ ਤੇ ਲੋਕਾਂ ਦੀਆਂ ਫਰਿਆਦਾਂ ਸੁਣੀਆਂ ਜਾਂਦੀਆਂ ਸਨ। ਉਹ ਜੰਗਲਾ ਲੱਗਾ ਹੈ, ਉੱਥੋਂ ਸੀੜੀਆਂ ਜਾਂਦੀਆਂ ਹਨ ਥੱਲੇ, ਜਿਹੜਾ ਕਿ ਜ਼ਿੰਦਾਨ ਖਾਨਾ ਸੀ ਮੁਗਲ ਦੌਰ ਦਾ। ਤੇ सामने देखो और खड़े रहो, देखते रहो क्या होने वाला, सब पकड़े जाएंगे। बताओ यहाँ किस मकसद के लिए आए और आपके साथ क्या सलूक किया जाए? छोड़ दिया जाए, कैद कर लिया जाए? ये जलालुद्दीन मोहम्मद अकबर के शाही मेहमान है, सैरो तफरीह की गर्ज से इन्हें बाइज्जत छोड़ दिया जाए। लेकिन मुगल आजम का हुक्म है, इन्हें कैद खाने में डाल दिया जाए। हुक्म बदले भी तो जा सकते हैं, वो कैसे? आपको ढेरों शर्फियों से नवाजा जाएगा। आप खुश हुए? बुलाएगा होशियार, शाही शहजादा और शहजादी तशरीफ ला रहे हैं। क्या हुक्म है मेरे आका? ਸ਼ਾਹੀ ਵਕੀਲਾ ਵਿਖਾਓ ਮੈਨੂੰ, ਮੈਂ ਇੱਥੇ ਅੰਬ ਲੈਣ ਆਈ ਆ।